ਮੰਜੀ ਇੱਕ ਤੇ ਜਵਾਨੀਆਂ ਦੋ। ਤੇ ਤੁਸੀਂ ਸੁਣਿਆ ਹੋਣਾ ਵਾ ਮੰਜੀ ਇੱਕ ਤੇ ਜਵਾਨੀਆਂ ਤਿੰਨ। ਘੱਟ ਹੀ ਸੁਣਿਆ ਹੋਏਗਾ। ਇੱਕ ਕੁੜੀ ਤੇ ਦੋ ਆਸ਼ਕ। ਵੱਡੇ ਆਸ਼ਕ ਨੇ ਕੁੜੀ ਦੇ ਨਾਲ ਝੜੀ ਗੁੱਲਾ ਕਰ ਦਿੱਤਾ। ਨਿੱਕੇ ਆਸ਼ਕ ਨੂੰ ਗੁੱਸਾ ਚੜਿਆ, ਉਹਨੇ ਕਹੀ ਫੜੀ, ਵੱਡਾ ਆਸ਼ਕ ਮਾਰ ਕੇ ਪਰਾਂ ਕੀਤਾ। ਇਸ਼ਕ ਦੀ ਦਰਦਨਾਕ ਕਹਾਣੀ ਜਿਹੜੀ ਹੈ ਨਾ, ਥਾਣਾ ਰੋਸ਼ਨ ਵਾਲੇ ਦੇ ਇਲਾਕੇ 83 ਗਾਬੇ ਦੇ ਵਿੱਚ ਸਾਹਮਣੇ ਆਈ, ਜਿੱਥੇ ਭੱਠੇ 'ਤੇ ਕੰਮ ਕਰਨ ਵਾਲਾ ਤੇ ਕਿਸੇ ਦੇ ਡੇਰੇ 'ਤੇ ਕੰਮ ਕਰਨ ਵਾਲਾ ਇੱਕ ਕੁੜੀ ਤਾਨੀਆਂ ਦੇ ਨਾਲ ਮੁਹੱਬਤ ਕਰਨ ਲੱਗ ਜਾਂਦੇ ਆ। ਮੁਹੱਬਤ ਕੁੜੀ ਦੇ ਨਾਲ ਵੀ ਕਰਦੇ ਆ ਤੇ ਆਪ ਵੀ ਪੁਰਾਣੇ ਦੋਸਤ ਹੁੰਦੇ ਆ। ਤੇ ਦੋਸਤ ਰਾਤ ਨੂੰ ਬਹਿ ਕੇ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰਦੇ ਆ। ਉਹ ਵੀ ਕਹਿੰਦਾ ਕਿ ਤਾਨੀਆ ਮੈਨੂੰ ਬਹੁਤ ਸੋਹਣੀ ਲੱਗਦੀ ਆ, ਤੇ ਮਰਨ ਵਾਲਾ ਵੀ ਇਹੀ ਗੱਲ ਕਹਿੰਦਾ ਕਿ ਤਾਨੀਆ ਮੈਨੂੰ ਬਹੁਤ ਸੋਹਣੀ ਲੱਗਦੀ ਆ। ਜਿਹੜਾ ਨਿੱਕਾ ਆਸ਼ਿਕ ਹੁੰਦਾ ਵਾ ਉਹ ਕਹਿੰਦਾ ਵਾ ਕਿ ਤੂੰ ਤਾਨੀਆ ਦੀ ਜਾਨ ਛੱਡ ਦੇ, ਕਿਉਂਕਿ ਮੈਂ ਤਾਨੀਆ ਦੇ ਨਾਲ ਵਿਆਹ ਕਰਨਾ ਵਾ। ਨਿੱਕਾ ਆਸ਼ਿਕ ਵੀ ਕੁਵਾਰਾ ਹੁੰਦਾ ਵਾ, ਤਾਨੀਆ ਵੀ ਕੁਵਾਰੀ ਹੁੰਦੀ ਆ। ਲੇਕਿਨ ਵੱਡਾ ਆਸ਼ਿਕ ਜਿਹੜਾ ਹੁਣ ਇਸ ਦੁਨੀਆ 'ਤੇ ਨਹੀਂ ਰਿਹਾ, ਉਹ ਸ਼ਾਦੀशुदा ਹੁੰਦਾ ਵਾ ਤੇ ਉਹਦੇ 4 ਨਿਆਣੇ ਵੀ ਹੁੰਦੇ ਆ। ਹੁਣ ਜਨਾਬੇ ਵਾਲੀ ਜਦੋਂ ਗੱਲਾਂ ਦੇ ਵਿੱਚ ਵੱਡਾ ਆਸ਼ਿਕ ਉਹਨੂੰ ਦੱਸ ਦਿੰਦਾ ਵੀ ਜਿਹੜੀ ਰਾਤ ਲੰਘੀ ਆ ਨਾ, ਇਸ ਰਾਤ ਮੈਂ ਤੇ ਤਾਨੀਆ। ਨਿੱਕੇ ਆਸ਼ਿਕ ਨੂੰ ਗੁੱਸਾ ਚੜ੍ਹਦਾ। ਉਹ ਰਾਤੀ ਜਨਾਬੇ ਵਾਲੀ ਅੱਧੀ ਕੁ ਰਾਤ ਉੱਠਦਾ, ਕਹੀ ਫੜਦਾ, ਕੰਧ ਟੱਪਦਾ, ਵੱਡੇ ਆਸ਼ਿਕ ਦੇ 2 ਕਹੀਆਂ ਮਾਰਦਾ, ਧੌਣ ਹੋ ਜਾਂਦੀ ਆ, ਧੜ ਇੱਥੇ ਰਹਿ ਜਾਂਦਾ। ਵੱਡੇ ਆਸ਼ਿਕ ਹੋਰੀ ਇਸ ਦੁਨੀਆ ਤੋਂ ਚਲੇ ਜਾਂਦੇ ਆ। ਫਿਰ ਹੁੰਦਾ ਪੁਲਿਸ ਦਾ ਇਮਤਿਹਾਨ ਸ਼ੁਰੂ। ਉੱਥੇ SHO ਲੱਗਾ ਹੋਇਆ ਰਾਏ ਸ਼ਾਹਦ, ਉਹ ਆਪਣੀ ਟੀਮ ਦੇ ਨਾਲ ਇਸ ਅੰਨੇ ਕਤਲ 'ਤੇ ਕੰਮ ਕਰਦਾ ਵਾ ਤੇ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ। ਲੇਕਿਨ ਸਫਾਕ ਮੁਲਜ਼ਮ ਫੜਿਆ ਵੀ ਜਾਂਦਾ ਵਾ, ਕਤਲ ਦਾ ਇਤਰਾਫ ਨਹੀਂ ਕਰਦਾ। SHO ਦੀ ਤੁਸੀਂ ਕਾਰੀਗਰੀ ਚੈੱਕ ਕਰਨਾ ਰਾਏ ਸ਼ਾਹਦ ਦੀ, ਉਹ ਮੁਲਜ਼ਮ ਦੇ ਦਿਲ ਦੇ ਉੱਪਰ ਹੱਥ ਰੱਖਦਾ ਵਾ ਤੇ ਉਹਦਾ ਦਿਲ ਆਮ ਬੰਦੇ ਦੇ ਦਿਲ ਦੇ ਨਾਲੋਂ 10 ਗੁਣਾ ਜ਼ਿਆਦਾ ਧੜਕ ਰਿਹਾ, ਯਾਨੀ ਕਿ ਇੰਜ ਬਹੁਤਾ ਧੜਕ ਰਿਹਾ ਹੁੰਦਾ ਵਾ। ਉਹ ਉਸੇ ਟਾਈਮ ਇਸ ਚੀਜ਼ ਨੂੰ ਵੀ ਆਪਣੇ ਜ਼ਿਹਨ ਦੇ ਵਿੱਚ ਰੱਖ ਲੈਂਦਾ ਵਾ। ਫਿਰ CCTV ਕੈਮਰੇ ਜਿਹੜੇ CPO ਫੈਸਲਾਬਾਦ ਨੇ ਕਿਹਾ ਸੀਗਾ, RPO ਫੈਸਲਾਬਾਦ ਨੇ ਕਿਹਾ ਸੀਗਾ ਕਿ ਜਗ੍ਹਾ ਜਗ੍ਹਾ 'ਤੇ ਲਵਾਓ। RPO ਤੇ CPO ਦੀ ਗੱਲ ਸੁਣ ਕੇ ਉਸ ਡੇਰੇ ਵਾਲੇ ਨੇ ਵੀ ਕੈਮਰੇ ਲਵਾ ਲਏ। ਉਹ ਜਦੋਂ ਕੈਮਰਾ ਵੇਖਿਆ ਤੇ ਕੈਮਰੇ ਦੇ ਵਿੱਚੋਂ ਨਿੱਕਾ ਆਸ਼ਿਕ ਕਈ ਚੱਕਦਾ ਵਾ, ਕੰਨ ਟੱਪਦਾ ਵਾ, ਉਹਦੇ ਘਰ ਜਾਂਦਾ ਵਾ, 10 ਮਿੰਟ ਬਾਅਦ ਕੰਨ ਟੱਪ ਕੇ ਵਾਪਸ ਆ ਜਾਂਦਾ ਵਾ। ਉੱਥੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਵਾ। ਖੈਰ ਜੀ, ਪੁਲਿਸ ਨੇ ਇਹਨੂੰ ਗ੍ਰਿਫਤਾਰ ਵੀ ਕਰ ਲਿਆ ਵਾ, ਮੁਕੱਦਮਾ ਵੀ ਦਰਜ ਕਰ ਲਿਆ ਵਾ। ਮਜ਼ੀਦ ਤਫਤੀਸ਼ ਦਾ ਆਗਾਜ਼ ਹੋ ਗਿਆ ਵਾ। ਇਸ ਕੁੜੀ ਤਾਨੀਆ ਨੂੰ ਵੀ ਸ਼ਾਮਲੇ ਤਫਤੀਸ਼ ਕੀਤਾ ਜਾਏਗਾ। ਹੋ ਸਕਦਾ ਵਾ ਕਿ ਇਸ ਭਾਈ ਨੇ, ਨਿੱਕੇ ਆਸ਼ਿਕ ਨੇ, ਤਾਨੀਆ ਦੇ ਕਹਿਣ ਦੇ ਉੱਪਰ ਹੀ ਇਹਨੂੰ ਕਤਲ ਕੀਤਾ ਹੋਵੇ, ਜਾਂ ਵੈਸੇ ਆਪਣੇ ਗੁੱਸੇ ਤੋਂ, ਯਾਨੀ ਕਿ ਉਹਨੇ ਦੱਸ ਜੋ ਦਿੱਤਾ ਸੀਗਾ ਕਿ ਜਿਹੜੀ ਰਾਤ ਲੰਘੀ ਆ ਉਸ ਰਾਤ ਮਾਮਲਾ ਸਾਰੇ ਹੱਲ ਹੋ ਗਿਆ। ਸਮਝ ਰਹੇ ਹੋ ਨਾ, ਮਾਮਲਾਤ ਸਾਰੇ ਹੱਲ ਹੋ ਗਏ ਆ। ਉਹ ਗੁੱਸਾ ਵੀ ਸ਼ਦੀਦ ਹੋ ਸਕਦਾ ਵਾ। ਹੁਣ ਇਹਦਾ ਫੈਸਲਾ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ। ਬਹੁਤ ਸ਼ੁਕਰੀਆ।